या अल्लाह तेरा शुक्र है सोहणिया रब्बा, तू गफूरो रहीम है मेरा मालका, तेरियां तू ही जानदा है। मैं तेरा किवें शुक्रिया अदा करा मेरे मौला। वो तू मैनू जायदाद, दौलत, शोहरत, इज्जत औलाद दिती है मेरे मौला। मैं तो तेरे पाने का घुट का शुक्रिया नहीं अदा कर सकता, इन्नियां नेमतां ते रहमतां दा शुक्रिया अदा किवें करांगा। लेकिन मेरे मालका तू गफूरो रहीम है, माफ़ कर दे, रहम कर दे। फसल भी सोहनी होगी ऐतकी फसल बिक भी गई है, चंगी है, शुक्र अल्लाह दा। हुण रह गई तूड़ी, रह गई तूड़ी। ਇਹ ਤਾਂ ਇੰਜ ਕਰਕੇ ਉੱਥੋਂ ਉੱਥੇ ਵਿਕੀ ਨਹੀਂ। ਮੈਂ ਸਵੇਰੇ ਮੰਨੇ ਨੂੰ ਕਹਿਣਾ, ਉਹਨੇ ਚੁੱਕ ਕੇ ਲਾਏ ਨਹੀਂ ਸਾਰੀ ਇੱਕ ਵਾਰੀ। ਅੱਲਾ ਖੈਰ ਕਰੇ। ਭਾਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਸ਼ੁਕਰ ਆ ਤੁਹਾਨੂੰ ਕੋਈ ਆ ਗਈ ਅਕਲ, ਪਿਓ ਨੂੰ ਸਲਾਮ ਕਰੀਦਾ ਆ ਕੇ। ਨਹੀਂ ਤੇ ਅੱਬਾ ਜੀ ਸਲਾਮ ਅੱਗੇ ਵੀ ਕਰੀਦਾ ਹੀ ਆ ਤੁਹਾਨੂੰ, ਤੁਸੀਂ ਤੇ ਪਤਾ ਨਹੀਂ ਗੁੱਸੇ 'ਚ ਖਲੋਤੇ ਹੋ। ਉਹ ਗੁੱਸੇ 'ਚ ਮੈਂ ਕੀ ਖਲੋਣਾ ਹੈ, ਖੈਰ ਨਾਲ ਆਇਆ। ਨਹੀਂ ਅੱਬਾ ਜੀ ਮੈਂ ਇਕੱਲਾ ਆਇਆ ਵਾਂ। ਓਏ ਪੁੱਤਰ, ਦੁਨੀਆ ਤੇ ਬੰਦਾ ਇਕੱਲਾ ਹੀ ਆਉਂਦਾ ਤੇ ਇਕੱਲਾ ਹੀ ਜਾਂਦਾ ਹੈ। ਕਿਉਂ ਤੂੰ ਐਵੇਂ ਮੂੰਹ ਸੁੱਟ ਕੇ ਖਲੋਤੇ ਗੱਲਾਂ ਕਰੀ ਜਾਂਦੇ? ਗੱਲ ਕਰ, ਪਿਛਲੀ ਕਿਹੜੀ ਗੱਲ ਆ? ਗੱਲ ਇਹ ਹੈਗੀ ਅੱਬਾ ਜੀ ਵੀ ਉਹ ਦੂਸਰੇ ਭਰਾ ਦੀ ਨਹੀਂ ਮੈਨੂੰ ਸਮਝ ਲੱਗਦੀ। ਕਿਹੜੇ ਦੀ? ਵੱਡੇ ਦੀ ਇੰਬਲੀ ਦੀ। ਕੀ ਕਹਿਤਾ ਤੈਨੂੰ ਉਹਨੇ? ਕੀ ਕਿਹਾ ਤੈਨੂੰ ਉਹਨੇ? ਤੁਸੀਂ ਉਹਦਾ ਹੀ ਸਾਥ ਦੇਣਾ, ਠੀਕ ਹੈ ਨਾ। ਅੱਜ ਤੁਸੀਂ ਜਿੱਥੇ ਵੀ ਹੋਵੋ ਨਾ ਪੈਲੀਆਂ ਦੇ ਵਿੱਚ, ਅਸੀਂ ਦੋਨੇ ਜੀ ਤੁਹਾਡੇ ਮਗਰ ਅਸੀਂ ਰੋਟੀ ਲੈ ਕੇ ਆਉਂਦੇ। ਕਦੀ ਉਹ ਆਏ ਰੋਟੀ ਲੈ ਕੇ, ਕਦੀ ਵੀ ਨਹੀਂ ਆਏ। ਤੇ ਅੱਜ ਕਿੱਥੇ ਰੋਟੀ? ਅੱਜ ਕਿੱਥੇ? ਇਸ ਕਰਕੇ ਤੇ ਮੈਂ ਆਇਆ ਵਾਂ। ਨਹੀਂ ਅੱਜ ਮੈਂ ਤੂੜੀ ਖਾਣੀ ਆ। ਖਾ ਲਓ ਤੁਸੀਂ, ਮੈਂ ਬਾਅਦ ਚ ਆਉਣਾ ਅੱਬਾ ਜੀ। ਬਾਅਦ ਚ ਆਉਣਾ ਤੂੰ? ਅੱਬਾ ਜੀ ਗੱਲ ਪੂਰੀ ਸੁਣੋਗੇ ਤੇ ਫੇਰ। ਓਏ ਤੂੰ ਛੋਟਾ ਆ, ਵੱਡੇ ਭਰਾ ਦੀ ਗੱਲ ਸਬਰ ਨਾਲ ਸੁਣੀ ਦੀ ਹੁੰਦੀ ਪੁੱਤ। ਓਏ ਅੱਬਾ ਜੀ ਸਬਰ ਵਾਲੀ ਹੋਵੇ ਤਾਂ ਸੁਣੀਏ ਨਾ। ਉਹਨਾਂ ਦੋਨਾਂ ਜੀਆਂ ਨੇ ਹੱਥ ਚੁੱਕੀ ਆ। ਕੀ ਹੱਥ ਚੁੱਕੀ? ਕੀ ਹੋਇਆ ਤੈਨੂੰ? ਆ ਕਿਚਨ 'ਚ ਮੇਰੀ ਬੇਗਮ ਪਹਿਲੇ ਵੜ ਜਾਏ ਨਾ, ਅੱਛਾ, ਤੇ ਉਹਦੀ ਬੇਗਮ ਪਿੱਛੋਂ ਸਿਆਪਾ ਪਾਉਣ ਲੱਗ ਜਾਂਦੀ ਵੀ ਯਾਰ ਅਸੀਂ ਰੋਟੀ ਪਕਾਉਣੀ, ਇਹ ਕਿਉਂ ਗਏ ਆ। ਬਾਥਰੂਮ ਪਹਿਲੇ ਚਲ ਜੀ ਤਦ ਪਿੱਛੇ ਰੌਲਾ ਪਿੱਟਾ ਪਾਉਣ ਲੱਗ ਜਾਂਦੀ ਆ। ਹੈ ਉਹਨਾਂ ਦਾ ਕੁੱਤੀ ਚੀਕਾ ਮੁੱਕਦਾ ਹੀ ਨਹੀਂ। ਮੇਰੀ ਗੱਲ ਸੁਣ ਮੇਰਾ ਪੁੱਤ, ਕੋਈ ਕੰਮ ਅਸੀਂ ਪਹਿਲੇ ਉੱਠ ਕੇ ਕਰ ਲਈਏ, ਉਹ ਮਗਰ ਉਹਨਾਂ ਨੇ ਜਾਨ ਖਾਦੀ ਹੁੰਦੀ ਵੀ ਅਸੀਂ ਕਰਨਾ ਵਾ। ਮੇਰੀ ਗੱਲ ਸੁਣ ਲੈ ਪੁੱਤ, ਇਹ ਤੁਹਾਡੀ ਲੜਾਈ ਕਦੀ ਨਹੀਂ ਹੋਊਗੀ। ਆਪਣੀ ਬੇਗਮ ਨੂੰ ਕਹਿ ਕਰਕੇ ਘੰਟਾ ਪਹਿਲਾਂ ਉੱਠ ਖੜੇ, ਆਪਣੇ ਕੰਮ ਪਹਿਲਾਂ ਕਰ ਲਵੇ, ਬਾਅਦ ਚ ਉਹ ਕਰ ਲਵੇ। ਅੱਬਾ ਮੇਰੀ ਗੱਲ ਸੁਣ, ਜਿਹੜਾ ਬੰਦਾ ਪਹਿਲੇ ਗਿਆ ਵਾ ਕਮ ਸੇ ਕਮ ਉਹ ਪਹਿਲੇ ਹਿੱਸੇ ਤੋਂ ਗਿਆ ਵੀ ਅੰਦਰ ਕੋਈ ਨਹੀਂ ਹੈਗਾ ਕਿਚਨ 'ਚ। ਉਹ ਤੁਸੀਂ ਕਿਉਂ ਨਹੀਂ ਅੱਬਾ ਜੀ ਇਸ ਗੱਲ ਤੇ ਜ਼ੋਰ ਦੇਣ ਨੇ? ਉਹ ਮੈਨੂੰ ਕਿਉਂ ਕਹੀ ਜਾਣਦੇ ਆ? ਪਾਗਲ ਆ ਮੈਂ? ਪਾਗਲ ਆ ਮੈਂ? ਫਿਰ ਅੱਬਾ ਜੀ ਅਸੀਂ ਪਾਗਲ ਆ? ਮੈਂ ਤੁਹਾਡਾ ਮੈਨੂੰ ਪੱਕਾ ਪਤਾ ਨਹੀਂ, ਲੇਕਿਨ ਮੈਂ ਪਾਗਲ ਨਹੀਂ ਹੈਗਾ। ਸਾਡਾ ਪਤਾ ਨਹੀਂ, ਉਹਨਾਂ ਦਾ ਵੀ ਪਤਾ ਲਾਣਾ। ਇਸੇ ਵੇਲੇ ਅੱਬਾ ਜੀ ਤੁਹਾਨੂੰ ਕਹਿੰਦੇ ਨੇ ਵੀ ਘਰ ਆ ਕੇ ਵੇਖੋ, ਉਹਨਾਂ ਦੋਨਾਂ ਜੀਆਂ ਨੇ ਕੀ ਜੀਣਾ ਹਰਾਮ ਕਰਤਾ ਸਾਡਾ। ਕੀ ਜੀਣਾ ਹਰਾਮ? ਤੁਹਾਡੇ ਸਿਗਰਟ ਲਾਉਂਦੇ ਆ? ਕੀ ਜੀਣਾ ਹਰਾਮ ਕੀਤਾ ਤੇਰਾ? ਸਿਗਰਟ ਲਾਉਂਦੇ ਆ। ਬਕਵਾਸ ਕਰਨ ਡਿਆ ਤੂੰ? ਨਾ ਇਹਨਾਂ ਨੂੰ ਕੋਈ ਤਰੀਕਾ, ਨਾ ਕੋਈ ਸੂਝ ਬੂਝ ਆ ਵੀ ਜੇ ਅਸੀਂ ਪਹਿਲੇ ਵੜ ਗਏ ਤਾਂ ਤੁਸੀਂ 2 ਮਿੰਟ ਸਬਰ ਕਰ ਲਓ। ਲੈ ਉਹ ਤੁਸੀਂ ਅੰਦਰ ਜਾ ਕੇ ਮੰਜੀ ਢਾ ਲੈਂਦੇ ਆ। ਉਹ ਭਾਈ ਤੂੰ ਮੇਰੀ ਗੱਲ ਸੁਣੋ, ਤੁਸੀਂ ਘਰ ਆ ਕੇ ਨਾ ਕੋਈ 4 ਦਿਨ ਰਹਿ ਕੇ ਵੇਖੋ, ਸ਼ਾਮ ਨੂੰ ਰਾਤ ਨੂੰ ਅੱਧੀ ਰਾਤੀ ਘਰ ਹੁੰਦੇ, ਉਸ ਟਾਈਮ ਸਾਰੇ ਸੁੱਤੇ ਮਰੇ ਹੁੰਦੇ ਆ। ਤੁਹਾਨੂੰ ਕੀ ਪਤਾ ਚੱਲਦਾ ਵੀ ਦਿਨੇ ਦਾ ਕੀ ਹੋਇਆ ਵਾ। ਗੱਲ ਮੇਰੀ ਤੁਸੀਂ ਸਾਰੀਆਂ ਗੱਲਾਂ ਛੱਡੋ, ਮੇਰੇ ਸਾਡੀ ਜਗ੍ਹਾ ਬੈਠੋ, ਮੈਨੂੰ ਹਿੱਸਾ ਦੇਵੋ। ਕੀ ਕਹਿਣ ਡਿਆ ਤੂੰ? ਤੁਹਾਡੇ ਮੂੰਹ ਤੇ ਕਹਿਣ ਡਿਆ ਵਾ। ਬਕਵਾਸ ਕਰ ਰਿਹਾ ਤੂੰ? ਉਹ ਕੀ ਕਹਿ ਰਿਹਾ ਤੂੰ? ਉਹ ਜਗ੍ਹਾ ਵਿੱਚ ਤੁਹਾਨੂੰ ਹਿੱਸੇ ਦੇਵਾ? ਫਿਰ ਅੱਬਾ ਉਹਨੂੰ ਕੋਈ ਅਕਲ ਹੈਗੀ ਆ? ਓਏ ਉਹਨੂੰ ਨਹੀਂ ਪਤਾ ਮੈਂ ਛੋਟਾ, ਮੈਂ ਘਰ ਸਾਰੇ ਮੈਂ ਕੰਮਕਾਰ ਕਰਦਾ, ਉਹਦੇ ਬਾਰੇ ਫੇਰ ਫੁਰ ਕੇ ਆ ਜਾਂਦਾ ਵਾ। ਮੇਰੀ ਗੱਲ ਸੁਣ ਲੈ ਕਾਕਾ, ਇਹ ਜਾਇਦਾਦ ਜ਼ਮੀਨ ਜਿਹੜੀ ਹੈ ਨਾ ਸਾਡੇ ਪਿਓ ਨੇ ਕਦੀ ਵੰਡਣ ਦੀ ਗੱਲ ਕੀਤੀ ਆ, ਨਾ ਸਾਡੇ ਦਾਦੇ ਨੇ ਕੀਤੀ ਹੈ, ਤੇ ਨਾ ਮੈਂ ਕਰਨੀ ਆ। ਇਹ ਗੱਲ ਜ਼ਿਹਨ 'ਚ ਰੱਖਿਓ ਤੁਸੀਂ। ਅੱਬਾ ਬਸ ਹੁਣ ਫੇਰ ਜਗ੍ਹਾ ਵਿਕਣੀ ਹੋ, ਤੁਹਾਡੇ ਵੱਡਿਆਂ ਨੇ ਨਹੀਂ ਨਾ ਵੇਚੀ, ਲੇਕਿਨ ਹੁਣ ਵਿਕਣੀ ਆ। ਸਾਨੂੰ ਜਗ੍ਹਾ ਦੇ ਤੇ ਸਾਡਾ ਹਿੱਸਾ ਦੇ ਨਾ, ਅਸੀਂ ਆਪਣਾ ਬਾਥਰੂਮ ਬਣਾਈਏ, ਆਪਣਾ ਕਿਚਨ ਬਣਾਈਏ। ਹਿੱਸਾ ਤੈਨੂੰ ਕਿਹੜਾ? ਤੂੰ ਕਮਾਲ ਪਾਰਟੀ ਨਾਲ ਆਇਆ, ਤੈਨੂੰ ਹਿੱਸਾ ਦੇਵਾਂ ਮੈਂ? ਕਮਾਲ ਪਾਰਟੀ ਚਵਲਾ ਮਾਰਨ ਡਿਆ ਤੂੰ? ਅੱਛਾ ਮੇਰੀ ਗੱਲ ਸੁਣ ਲੈ, ਆ ਤੂੜੀ ਦਾ ਕੀ ਆ? ਕਿਤੇ ਹੈ ਕੋਈ 33 ਕਰੋੜ ਰੁਪਏ ਦੀ ਇਹਦੇ ਲਾਗੇ ਖਲੋਤਾ ਰਹਿਣਾ ਅੱਬਾ 3 ਦਿਨ ਤੋਂ। ਤੈਨੂੰ ਪਤਾ ਨਹੀਂ ਹੈਗਾ? ਓਏ ਜਿਹੜੇ ਜ਼ਿਮੀਦਾਰ ਹੁੰਦੇ ਨਾ, ਇਹ ਤੂੜੀ ਜਿਹੜੀ ਆ ਇਹ ਬੜੀ ਅਹਿਮ ਚੀਜ਼ ਹੁੰਦੀ ਆ, ਆਖਰੀ ਚੀਜ਼ ਹੁੰਦੀ ਹੈ। ਉਹ ਵੀ ਅਹਿਮ ਚੀਜ਼ ਆ, ਸਾਨੂੰ ਦੇਖ ਜਗ੍ਹਾ। ਅੱਛਾ ਮੇਰੀ ਗੱਲ ਸੁਣ, ਬਕਵਾਸ ਨਾ ਕਰ। ਸਾਰੇ ਮੈਨੂੰ ਨਹੀਂ ਘਰ ਚਲੋ ਤੁਸੀਂ, ਤੇ ਮੈਂ ਉਹਨਾਂ 'ਚ ਮੈਂ ਤੁਹਾਡੀ ਗੱਲ ਸੁਣਦਾ। ਘਰ ਚਲੋ, ਘਰ ਚਲੋ। ਉਹਨੇ ਵੀ ਕਹਿੰਦਾ ਘਰ ਰਹੇ ਅੱਜ। ਬੇਬੇ ਵੀ ਇਹੀ ਕਹਿ ਕੇ ਮਰ ਗਈ ਵੀ ਤੁਹਾਡਾ ਪਿਓ ਇਦਾਂ ਦਾ ਹੀ ਆ। ਓਏ ਜਾ ਜਗ੍ਹਾ ਦਾ ਹਿੱਸਾ ਦੇ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਜਾ ਦਫਾ ਹੋ ਜਾ ਮੇਰੀਆਂ। ਮੈਂ ਨਹੀਂ ਦਫਾ ਹੋਣਾ, ਉਹ ਤੇ ਬਲਾ ਪਟਵਾਰੀ ਨੂੰ ਮੇਰਾ ਹਿੱਸਾ ਕਰਾ ਦੂੰ। ਮੈਂ ਉਹਨਾਂ ਨਾ ਘਰ, ਤੇ ਫਿਰ ਮੈਂ ਤੁਹਾਨੂੰ ਦੱਸਦਾ ਹਿੱਸਾ ਕਿੱਦਾਂ ਕਰਨਾ। ਪਤਾ ਨਹੀਂ ਕਦੋਂ ਦੱਸਣਾ ਅੱਬਾ, ਤੈਨੂੰ ਪਿਛਲੇ 3 ਮਹੀਨੇ ਤੋਂ ਮੈਂ ਪਿੱਟਣ ਡਿਆ ਵੀ ਸਾਨੂੰ ਦੇ ਜਗ੍ਹਾ। ਜਾ ਮੇਰੀਆਂ ਨਜ਼ਰਾਂ ਦੂਰ ਹੋ ਜਾ। ਉਹਨੂੰ ਵੀ ਕਿਤੇ ਫਟੀਕ ਨੂੰ ਵੀ ਕੁਝ ਕਹਿਦਾ। ਉਹਨੂੰ ਵੀ ਕਹਿ ਲਾਂਗਾ ਉਹਨੂੰ ਵੀ। ਉਹ ਮੇਰਾ ਕੋਈ ਪਿਓ ਨਹੀਂ ਹੈਗਾ। ਪਿਓ ਨਹੀਂ ਹੈਗਾ। ਦਿਮਾਗ ਖਰਾਬ ਕੀਤਾ। ਅੱਛਾ ਬਈ, ਚਲੋ ਅੱਲਾ ਖੈਰ ਕਰੇ, ਕੋਈ ਨਹੀਂ। ਓਏ ਉਹ ਸਟੀਲ ਦਾ ਤੰਦੂਰਾ, ਗੱਲ ਕੀਤੀ ਰੋਵੇਂ ਗੱਲ ਕਰ। ਓਏ ਮੈਂ ਇੱਥੇ ਲੜਨ ਆਇਆ, ਮੈਂ ਤੇਰੇ ਨਾਲ ਗੱਲਾਂ ਕਰਨ ਆਇਆ।
ਹੈ ਤੇ ਤੂੰ ਗੱਲਾਂ ਕਰਕੇ ਵੇਖ ਲੈ, ਲੜਨਾ ਕੀ ਹੈ ਤੂੰ? ਮੈਂ ਸਿਰਫ ਤੇਰੇ ਕੰਨ ਖੋਲਣ ਆਇਆ ਕਿ ਤੇਰੀ ਬੁੱਢੀ ਨੂੰ ਤਮੀਜ਼ ਨਹੀਂ ਹੈਗੀ। ਉਹਨੂੰ ਤਮੀਜ਼ ਸਿਖਾ ਲੈ। ਕਵਾੜੀ ਦੇ ਨਾਲ ਅੱਜ ਉਹਨੇ ਇੰਨੇ ਕੁ ਟੋਟੇ ਕਰਨੇ ਆ, ਇੰਨੇ ਕੁ ਟੋਟੇ ਕਰਨੇ ਆ ਕਿ ਕਾਂ ਮੁੱਕ ਜਾਣੇ, ਤੇਰੀ ਬੁੱਢੀ ਨਹੀਂ ਮੁੱਕਣੀ। ਹਾਂ, ਤੇਰੀ ਬੁੱਢੀ ਤੇ ਹਾਈ ਕੋਰਟ 'ਚ ਬਹਿੰਦੀ ਨਾ, ਉਹਨੂੰ ਇੰਨੀ ਤਮੀਜ਼ ਹੈਗੀ ਹੈ। ਓਏ ਉਹਨੇ ਮੇਰੀ ਬੁੱਢੀ ਨੂੰ ਗੰਦੀਆਂ ਗਾਲਾਂ ਕੱਢੀਆਂ ਵਾ। ਓਏ ਆ ਪਰੇ ਕਰ, ਗੰਦੀਆਂ ਗਾਲਾਂ ਕੱਢਣੀਆਂ ਵਾ। ਜਾ ਕੇ ਮਸਵਾਕਾਂ ਲਾ ਗਾਲੂ। ਓਏ ਤੈਨੂੰ ਖੌਫ ਨਹੀਂ ਹੋ? ਮੈਂ ਤੇਰਾ ਹੀ ਆਸਰ ਇਸ ਤੋਂ ਕਰਨੇ ਵੀ ਤੂੰ ਵੱਡਾ ਭਰਾ ਵਾ। ਖੌਫ ਤੂੰ ਕੀ ਹੈ ਵੀ ਤੇਰੇ ਤੇ ਵੱਡਾ ਕਾਹਦਾ ਰਹਿ ਗਿਆ? ਤੇਰੇ ਤੇ ਖੌਫ ਤੇ ਤੂੰ ਡਰਦਾ ਵਾ ਵੀ ਪਤਾ ਨਹੀਂ ਤੈਨੂੰ ਕੀ ਲੱਗਾ, ਤੂੰ ਛੱਡ ਗਿਆ। ਜਨਾਨੀ ਅੱਗੇ ਕੀਤੀ ਆ, ਤੂੰ ਕਾਹਦਾ ਵੱਡਾ ਦੇਖਣ ਡਿਆ ਵਾ? ਅੱਗੇ ਕੀਤੀ, ਅੱਗੇ ਕਿਤੇ ਮੈਨੂੰ ਸਲਤਾਰ ਰਹੀ ਆ, ਅੱਗੇ ਕਰ ਦਿੱਤੀ ਮੈਂ। ਤੇਰੀ ਬੁੱਢੀ ਹੱਥ ਸ਼ੂਟ ਆ, ਮੈਂ ਤੈਨੂੰ ਦੱਸੀ ਜਾਣਾ। ਤੇ ਤੇਰੀ ਬੁੱਢੀ ਮੂੰਹ ਛੂਟ ਆ। ਮੈਨੂੰ ਸਮਝ ਨਹੀਂ ਆਉਣ ਡਈ, ਤੇਰੀ ਬੁੱਢੀ ਨੇ ਗੰਦੀਆਂ ਗਾਲਾਂ ਕੱਢੀਆਂ ਵਾ, ਘੋਟਣੇ ਆ ਗੰਦੀਆਂ ਗਾਲਾਂ। ਉਹ ਤੇਰੀ ਬੁੱਢੀ ਨੇ ਵੀ ਤੇ ਮੇਰੀ ਬੁੱਢੀ ਦੇ ਢਿੱਡ 'ਚ ਲੱਤਾਂ ਮਾਰੀਆਂ ਵਾ। ਬੱਚਾ ਹੀ ਮਾਰਤਾ ਤੁਸੀਂ, ਹੈਂ? ਤੁਸੀਂ ਕਾਤਲ ਆ ਤੇਰੀ ਬੁੱਢੀ ਮੇਰੇ ਬੱਚੇ ਦੀ। ਓਏ ਏਡੀ ਸੋਹਣੀ ਮੇਰੀ ਜਨਾਨੀ, ਉਹ ਮੇਰੀ ਹੀਰੇ ਵਰਗੀ ਜਨਾਨੀ ਨੂੰ ਤੇਰੀ ਬੁੱਢੀ ਨੇ ਗਾਲਾਂ ਕੱਢੀਆਂ। ਇਸ ਕਵਾੜੀ ਦੇ ਨਾਲ ਮੈਂ ਉਹਦੀ ਜੀਭ ਵੱਢਣੀ ਆ ਅੱਜ। ਮੈਂ ਅੱਜ ਤੇਰੀ ਬੁੱਢੀ ਦੇ ਠੁੱਡੇ ਭੰਨਣੇ ਆ, ਜੇ ਠੁੱਡਿਆਂ ਨੇ ਮੇਰੀ ਬੁੱਢੀ ਨੂੰ ਮਾਰਿਆ ਉਹਨੇ। ਓਏ ਦਿਮਾਗ ਨਾ ਖਰਾਬ ਕਰ, ਖੁਰਲੀ ਮੂੰਹੇ ਦਿਮਾਗ ਨਾ ਖਰਾਬ ਕਰ। ਮੈਂ ਤੇਰੀ ਬੁੱਢੀ ਦੀ ਜੀਭ ਵੱਢਣੀ ਆ ਇਸ ਕਵਾੜੀ ਦੇ ਨਾਲ। ਅੱਗੇ ਹੀ ਲਹੂ ਮੰਗਣ ਡਈ ਕਵਾੜੀ ਇਹ ਕਮਜ਼ੋਰ ਹੋਈ ਹੈ, ਇਹਨੂੰ ਕੋਈ ਖੁਰਾਕ ਖਵਾ। ਕਮਜ਼ੋਰ ਹੋਈ, ਮੇਰਾ ਡੰਡਾ ਵੀ ਪਤਾ ਨਹੀਂ ਅੱਜ ਕੁਝ ਮੰਗਦਾ ਪਿਆ ਹੀ। ਕੁਛ ਮੈਂ ਤੈਨੂੰ ਦੱਸਾਂ, ਤੂੰ ਇਸ ਡੰਡੇ ਦੇ ਨਾਲ ਲੱਤ ਫਸਾ ਤੇ ਮੰਗਦਾ ਫਿਰ ਗਲੀਆਂ 'ਚ। ਮੰਗਦਾ ਫਿਰ ਤੂੰ ਬੁੱਢੀ ਅੱਗੇ ਕੀਤੀ ਆ, ਆਪ ਤੂੰ ਬਗੈਰਤਾਂ ਵਾਂਗੂ ਪਿੱਛੇ ਲੁਕਿਆ ਤੇਰੀ ਹੋਇਆ। ਬੁੱਢੀ ਦੀਆਂ ਮੈਂ ਲੱਤਾਂ ਲਾਉਣੀਆਂ ਹੀ, ਮੈਂ ਤੈਨੂੰ ਓਏ ਦੱਸਾਂ। ਉਸ ਨੈਸ਼ ਨੇ ਜਦੋਂ ਦਾ ਇਸ ਘਰ ਦੇ ਵਿੱਚ ਪੈਰ ਪਾਇਆ ਵਾ, ਕੱਲਾ ਕਰ ਸਿਟਿਆ ਵਾ। ਤੇਰੀ ਬੁੱਢੀ ਤਾਂ ਜਦੋਂ ਦੀ ਆਈ ਉਦੋਂ ਦੇ ਸਾਡੇ ਡੰਗਰ ਵਧਣ ਲੱਗ ਗਏ ਆ। ਡੰਗਰ ਜੀ ਲੈਣ ਦੀ ਤੂੰ ਘਰ ਦੇ ਵਿੱਚ ਕਲੈਣ ਆ ਮਨੂਸ ਬੁੱਢੀ ਓਏ ਉਹ ਕਲੈਣੀ ਆ, ਉਹ ਲੈਂਦੀ ਆ। ਉਹ ਤੇਰੇ ਵਾਲੀ ਓਏ ਗੱਲਾਂ ਨਾ ਬਹੁਤੀਆਂ ਕਰੋ, ਮੈਂ ਦੱਸਾਂ। ਓਏ ਮੈਂ ਮਾਰ ਕੇ ਨਾ ਡਾਂਗ ਦੀ ਲੱਤਾਂ ਤੋੜ ਦੇਣੀ ਤੇਰੀ ਬੁੱਢੀ ਦੀਆਂ। ਆ ਮੈਂ ਐਵੇਂ ਨਹੀਂ ਲਵਾਉਣ ਲਈ ਲਿਆਂਦੀ ਆ, ਇਹਦੇ ਨਾਲ ਮੈਂ ਤੇਰੀ ਬੁੱਢੀ ਦੇ ਟੋਟੇ ਕਰਨੇ ਆ, ਪਹਿਲਾਂ ਦੀਆਂ ਬਾਹਾਂ ਲਾਉਣੀਆਂ ਵਾ, ਮੁੜ ਕੇ ਤੇਰੀ ਧੌਣ ਲਾਉਂਗਾ। ਓਏ ਜਾ ਕੰਮ ਕਰ ਜਾ ਕੇ। ਮੇਰਾ ਦਿਮਾਗ ਨਾ ਖਰਾਬ ਕਰ, ਮੇਰਾ ਦਿਮਾਗ ਨਾ ਖਰਾਬ ਓਏ ਕੀ ਹੋ ਗਿਆ ਤੁਹਾਨੂੰ? ਓਏ ਬਾਹਰ ਲਾਇਆ, ਮੈਂ ਤੈਨੂੰ ਦੱਸਾਂ। ਦੱਸੋ ਮੈਨੂੰ ਕੀ ਆ? ਓ ਤੂੰ ਕੀ ਦੱਸਣਾ ਮੈਨੂੰ? ਮੈਂ ਮੇਰੀ ਗੱਲ ਸੁਣ ਲਓ, ਮਰ ਜਾਓ ਲੜ ਲੜ ਕੇ ਤੁਸੀਂ। ਇੱਕ ਦੂਸਰੇ ਨੂੰ ਕਤਲ ਕਰ ਦਿਓ। ਇਹ ਫਸਲ ਬੀਜੀ ਨੇ ਅੱਜ ਕੀ, ਇਹ ਸਾਰੀ ਫਸਲ ਦੇ ਪੈਸੇ ਲੱਗਦਾ ਤੁਹਾਡੀਆਂ ਜ਼ਮਾਨਤਾਂ ਤੇ ਲੱਗਣੇ ਮੇਰੇ ਕੋਲ। ਓਏ ਅੱਬਾ ਸਮਝੌਤੇ ਨਾ ਕਰ, ਇੱਥੇ ਬਹਿ ਤੇ ਕਤਲ ਹੁੰਦਾ ਦੇਖ, ਇਹਦੀ ਬੁੱਢੀ ਦਾ ਕੀਮਾ ਹੁੰਦਾ ਦੇਖ ਅੱਬਾ ਇੱਥੇ ਬਹਿ। ਕੀਮਾ ਤੂੰ ਕਸਾਈ ਆ ਵੀ ਤੂੰ ਕੀਮਾ ਕਰਨਾ ਵਾ? ਓਏ ਅਟਕਲੀ ਸੜਕਲੀ ਦਿਮਾਗ ਖਰਾਬ ਹੋਣ ਡਿਆ, ਆਪਣੀ ਬੁੱਢੀ ਕੱਢਦਾ ਉਹਨੇ ਮੇਰੀ ਜਨਾਨੀ ਨੂੰ ਗੰਦੀਆਂ ਗਾਲਾਂ ਕੱਢੀਆਂ। ਓਏ ਹੈ ਹੀ ਗਾਲਾਂ ਦੇ ਲਾਇਕ ਸੀ। ਮੈਂ ਮਾਰਦਾ ਓਏ ਮਰ ਜਾ। ਦਵਾਈ ਲੱਥੀ ਮੇਰੀ। ਓਏ ਮੈਂ ਵੀ ਇਸ ਡੰਡੇ ਨਾਲ ਤੇਰੀ ਧੌਣ ਦਾ ਕੀਮਾ ਕਰ ਦਿਆਂਗਾ। ਓਏ ਤਾਕਤ ਵਾਲਾ ਹੁੰਦਾ ਓਏ। ਓਏ ਕੁੜੀਏ, ਓਏ ਕੀ ਕੀਤਾ ਤੂੰ? ਅੱਬਾ ਜੀ ਇਹ ਲੋ ਫੜੋ, ਇਹ ਦੁੱਧ ਪੀ ਲੋ। ਏ ਹਾਏ ਹਾਏ, ਕੀ ਦੁੱਧ ਪੀਣਾ ਕਾਕੀ? ਤੇਰੇ ਸਾਹਮਣੇ ਜੋ ਹਾਲਾਤ ਹੋਏ ਨੇ ਇਸ ਘਰ ਦੇ। ਅੱਬਾ ਜੀ ਸਾਰੇ ਨਾ ਤੁਹਾਡੀ ਜਾਨ ਦੇ ਦੁਸ਼ਮਣ ਬਣ ਗਏ ਨੇ, ਨਾ ਤੁਹਾਡੇ ਸਕੇ ਨੇ ਨਾ ਮੇਰੇ। ਗੱਲ ਤੇ ਤੇਰੀ ਸਹੀ ਹੈ। ਜਾਇਦਾਦਾਂ ਦੇ ਪਿੱਛੇ। ਚੀਨੀ ਤਾਂ ਭੋਰਾ ਪਾ ਲੈਣੀ ਸੀ ਪੁੱਤ। ਅੱਬਾ ਜੀ ਤੁਹਾਨੂੰ ਸ਼ੂਗਰ ਹੈ। ਇਹ ਤੇ ਗੱਲ ਤੇਰੀ ਸਹੀ ਹੈ। ਜਦ ਅੱਬਾ ਢਿੱਲਾ ਮੱਠਾ ਰਹਿਣਾ ਵਾ, ਤੂੰ ਸ਼ੂਗਰ ਤੈਨੂੰ ਆ, ਸਾਰਾ ਕੁਝ ਤਾਂ ਤੈਨੂੰ ਆ। ਤੂੰ ਆ ਸਾਰੀ ਜਾਇਦਾਦ ਹਿੱਕ ਤੇ ਲੈ ਕੇ ਜਾਣੀ ਆ ਸਾਨੂੰ ਦੇ ਵਿੱਚ ਰੌਲਾ ਮਕਾ। ਅਸੀਂ ਲਾਲੜ ਮਰਨ ਰਹੇ ਆ, ਤੂੰ ਉੱਥੇ ਢਿੱਲਾ ਹੋ ਕੇ ਬੈਠਾ ਵਾ। ਦੇਖ ਲੈ, ਉਹ ਨਾ ਤੇਰਾ ਫਿਕਰ ਆ ਤੇ ਨਾ ਮੇਰਾ ਫਿਕਰ ਆ। ਓਏ ਉਹ ਚਵੜਾ, ਉਹ ਜਵਾਨ ਤੁਹਾਡੀ ਭੈਣ ਆ, ਕਦੇ ਇਹਦੇ ਬਾਰੇ ਸੋਚਿਆ? ਤੇ ਤੂੰ ਸੋਚੀ ਨਾ, ਜਦੋਂ ਹਿੱਸੇ ਬਣ ਜਾਏਗਾ ਮੁੜ ਕੇ ਸੋਚੀ। ਅੱਬਾ ਮੇਰੀ ਗੱਲ ਸੁਣ, ਅਸੀਂ ਦੋਵੇਂ ਲੜ ਮਰਨ ਡਏ ਆ, ਸਾਡਾ ਰੌਲਾ ਮਕਾ ਵਿੱਚੋਂ ਜਿਹੜਾ ਮੈਨੂੰ ਬਣਦਾ ਮੈਨੂੰ ਦੇ, ਤੇ ਜਿਹੜਾ ਉਹਦਾ ਬਣਦਾ ਉਹਨੂੰ ਦੇ। ਇਹਨੂੰ ਦੇ ਭਾ, ਇਹਨੂੰ ਦੇ। ਸਾਨੂੰ ਨਾ ਦੇਈ ਕੁਛ ਵੀ, ਇਹ ਕਾਲੇ ਮੂੰਹ ਵਾਲੇ ਨੂੰ ਦੇਈ ਆ ਸਾਰਾ ਕੁਝ। ਓਏ ਪੱਥਰ ਮੂੰਹੇ, ਤੂੰ ਆਜਾ ਚਿੱਟੇ ਮੂੰਹ ਵਾਲਿਆ, ਇੱਧਰ ਦਬਾਓ, ਇੱਥੇ ਮਾਰ ਇੱਧਰ ਕਿੱਥੇ ਦਫਾ ਹੋਈਏ? ਅੱਬਾ ਜੀ ਦਿਓ, ਸਾਡੇ ਹਸਨ ਨੂੰ ਵੀ ਦਵੋ। ਲੈ ਹਾਂਜੀ ਲਓ ਫੇ ਠੀਕ ਆ ਪੁੱਤਰੋ, ਜੇ ਤੁਹਾਡੇ ਦੋਵਾਂ ਦਾ ਇਹੀ ਫੈਸਲਾ ਹਾਂਜੀ। ਤੇ ਮੈਨੂੰ ਕੋਈ ਇਤਰਾਜ਼ ਨਹੀਂ। ਅੱਛਾ, ਮੈਂ ਤੁਹਾਨੂੰ ਇੱਥੇ ਵੰਡੀਆਂ ਪਾ ਦਿੰਦਾ, ਜੋ ਤੁਹਾਡਾ ਦਿਲ ਕਰਦਾ ਕਰਿਓ, ਪੁੱਛਿਓ, ਮੈਨੂੰ ਕੋਈ ਵੰਡੀ ਪਾ ਦੋ ਬੱਚਾ ਤੇ ਗੱਲਾਂ। ਸਾਫ ਗੱਲ ਆ, ਮੇਰਾ ਜਿਹੜਾ ਬਣਦਾ ਮੈਨੂੰ ਤੇ ਜਿਹੜਾ ਇਹਦਾ ਬਣਦਾ ਇਹਨੂੰ ਦੇ ਕੇ ਜਾਵਾਂ। ਹਾਏ ਹਾਏ ਓਏ, ਆ ਕਿੱਥੇ ਡਾਂਗ ਕਿੱਥੇ ਆ? ਡਾਂਗ ਕੀ ਕਰਨੀ ਆ? ਭੈਣ ਬੂਏ ਦੇ ਗੱਲ ਛੱਡ ਚੁੱਪ ਕਰ ਜਾਓ, ਕੋਈ ਨਾ ਬੋਲੇ ਮਿਲ ਕੇ ਕਰ ਦਾਂਗੇ ਜਦੋਂ ਕੋਈ ਨਾ ਬੋਲੇ ਬਦਲ ਕਰਨਾ ਇੱਥੇ, ਕੋਈ ਨਾ ਵਿੱਚ ਬਕਵਾਸ ਕਰੇ ਨਾ, ਤੁਹਾਡੀਆਂ ਨਾਸਾਂ ਪਾੜ ਦਿਆਂਗਾ ਮੈਂ। ਆ ਵੇਖੋ, ਇਹ ਆ ਲਗੀ, ਇਹ ਆ ਵੇ। ਉਹ ਬੱਸ ਕਰਦੇ ਅੱਬਾ, ਇੱਥੇ 2 ਡੱਬੇ ਹੋਰ ਬਣਾ, ਸਟਾਪੂ ਖੇਡੀਏ। ਦਫਾ ਹੋ ਜਾ, ਸ਼ਤਾਬੂ ਤੈਨੂੰ ਤਾਂ ਹਿੱਸਾ ਦੇ ਸਾਨੂੰ, ਤੂੰ ਉੱਥੇ ਬਸ ਨਕਸ਼ਾ ਬਣਾਉਣ ਲੱਗ ਪਿਆ। ਕੁੜੀ ਦਾ ਕਰਕੇ ਨਹੀਂ ਮੈਂ ਅੱਬਾ ਬੋਲਦਾ ਜ਼ਿਆਦਾ। ਉਹ ਤੂੰ ਬੁੱਢੀ ਦਾ ਕਰਕੇ ਨਹੀਂ ਬੋਲਦਾ, ਖੋਤਿਆ ਉਹ ਖੋਤਿਆ, ਉਹ ਸਾਜ ਮੂੰਹ ਬੁੱਢੀ ਦਾ ਕਰਕੇ ਨਹੀਂ ਬੋਲਦਾ। ਬਸ ਠੀਕ ਹੈ,
ਆ ਜਾਓ ਮੈਂ ਤੁਹਾਨੂੰ ਹੁਣ ਮੇਰੇ ਨਾਲ ਹਵੇਲੀ ਚ ਇਧਰਲਾ ਹਿੱਸਾ ਮੈਂ ਲੈਣਾ ਵਾ ਹਵੇਲੀ ਇੱਧਰ ਚ ਮੈਂ ਰਹਿਣਾ, ਇੱਧਰ ਮੈਂ ਖਲੋਤਾ ਵਾਂ, ਉਧਰ ਤੂੰ ਖਲੋਤਾ ਵਾਂ। ਆ ਮੈਂ ਮਾਰ ਦਿੱਤੀ ਹੈ ਲਕੀਰ। ਹੁਣ ਅੱਧਾ ਹਿੱਸਾ ਤੇਰਾ ਤੇ ਅੱਧਾ ਤੇਰਾ, ਠੀਕ ਆ। ਹੁਣ ਬਾਕੀ ਰਹਿ ਗਿਆ ਮਾਲ ਡੰਗਰ। ਹਾਂ। ਆ ਮੇਰੇ ਨਾਲ ਹਵੇਲੀ ਤੁਹਾਨੂੰ ਮੋਹ ਵੀ ਅੱਜ ਨਾ ਵੀ ਜੋ ਵੀ ਕੰਮ ਨਿਬੇੜਾ ਦੇ। ਚੱਲ ਅੱਬਾ ਇਹ ਵੀ ਕਰ। ਮੱਝਾਂ ਮੈਨੂੰ ਦੇ ਕੱਟੇ ਇਹਨੂੰ ਦੇ ਬਾਏ ਕਾਲੇ ਮੂੰਹ ਨੇ ਮੂੰਹ ਇੱਧਰ ਮੈਨੂੰ ਪਾਉਂਦੇ ਰਹਿਣਾ। ਆ ਜਾਓ ਮੇਰੇ ਪੁੱਤਰੋ। ਅੱਜ ਇਹ ਵੀ ਫੜ ਮੈਂ ਮਕਾ ਹੀ ਦੇਣਾ। ਮਕਾ ਇਧਰ ਆ ਮੇਰੀ ਗੱਲ ਸੁਣੋ। ਹਾਂ ਅੱਬਾ। ਤੂੰ ਪੀਲਾ ਸੂਟ ਪਾਇਆ, ਆਹੋ ਆ ਗਾਂ ਤੇਰੀ ਹੈ। ਬਸ ਠੀਕ ਠੀਕ ਆ, ਅੱਬਾ। ਓਏ। ਮੇਰਾ ਅੱਗੇ ਇਹਦੇ ਨਾਲ ਪਿਆਰ ਹੈਗਾ ਸੀ। ਤੇਰੀ ਸ਼ਕਲ ਕਾਲੀ ਆ ਗਾਂ ਤੇਰੀ ਹੈ। ਬਹੁਤ ਪਿੱਛੇ ਬਣਦਾ ਹੀ ਇਹਦਾ ਇਹ ਸੀ। ਤੇ ਆ ਦੋ ਰਹਿ ਗਈਆਂ ਬੱਚੀਆਂ, ਆਹੋ ਇਹ ਬੱਚੀਆਂ ਹਾਂ। ਇੱਕ ਤੇਰੀ ਹੈ ਤੇ ਇੱਕ ਤੇਰੀ ਹੈ। ਅੱਲਾ ਬਸ ਤੇਰੀ ਖੈਰ ਕਰੇ ਬੁੜਿਆ, ਅੱਲਾ ਤੇਰੀ ਖੈਰ ਕਰੇ। ਬਾਕੀ ਕਿਹੜੀ ਸ਼ਹਿਰ ਆ ਗਈ ਭਲਾ? ਲਓ ਵੀ ਪੁੱਤਰੋ, ਇਹ ਡੰਗਰ ਬੱਚਾ ਵੀ ਵੰਡ ਦਿੱਤਾ ਤੁਹਾਨੂੰ, ਔਰ ਜ਼ਮੀਨ ਵੀ ਵੰਡ ਦਿੱਤੀ ਹੈ। ਹਰ ਚੀਜ਼ ਤੁਹਾਨੂੰ ਮੈਂ ਵੰਡ ਦਿੱਤੀ ਹੈ। ਤੇ ਬਾਕੀ ਰਹਿ ਗਈ ਪੁੱਤਰ ਹਵੇਲੀ। ਇਹ ਹਵੇਲੀ ਜਿਹੜੀ ਹੈ ਨਾ, ਇਹ ਮੈਂ ਤੁਹਾਨੂੰ ਹੱਲੇ ਨਹੀਂ ਹੋ ਦੇਣੀ। ਕਿਉਂ ਜੀ? ਮੇਰੇ ਮਰਨ ਤੋਂ ਬਾਅਦ ਇਹ ਤੁਹਾਡੀ ਹੋ ਜਾਣੀ ਹੈ। ਲੇਕਿਨ ਮੈਂ ਚਾਹੁੰਦਾ ਤੇ ਇਸ ਹਵੇਲੀ 'ਚ ਮੇਰਾ ਜਨਾਜ਼ਾ ਸ਼ਾਨ ਸ਼ੌਕ ਨਾ ਉੱਠੇ, ਤਾਂ ਕਿ ਕੋਈ ਆਉਣ ਵਾਲੇ ਇਹ ਨਾ ਕਹਿਣ ਤੇ ਲਵਾਰਸ ਹੀ ਮਰ ਗਿਆ ਪੁੱਤਰ, ਲਵਾਰਸ ਹੀ ਮਰ ਗਿਆ। ਲੋ ਜੀ, ਦਾ ਮਤਲਬ ਅੱਬਾ ਜੀ ਕੁਛ ਹੈ ਹੁਣ ਰਹਿ ਤਾਂ ਨਹੀਂ ਗਈ? ਵੇ ਬਸ਼ਰਮੋ, ਤੇ ਪਿੱਛੇ ਰਹਿ ਗਿਆ ਅੱਬਾ। ਤੁਸੀਂ ਇਹਦੀਆਂ ਵੀ ਵੰਡੀਆਂ ਪਾ ਲਓ। ਅੱਬਾ ਜੀ ਦੀਆਂ ਲੱਤਾਂ ਕਿੰਨੇ ਲੈਣੀਆਂ ਤੇ ਬਾਹਾਂ ਕਿੰਨੇ ਲੈਣੀਆਂ ਤੇ ਸਿਰ ਕਿੰਨੇ ਲੈਣਾ? ਉਹ ਜੀਓ ਧੀਏ, ਉਹ ਧੀਆਂ ਹੀ ਹੁੰਦੀਆਂ ਨੇ। ਅੱਜ ਤੇ ਤੂੰ ਮੈਨੂੰ ਬੜੇ ਪੱਤੇ ਦੀ ਗੱਲ ਦੱਸੀ ਹੈ। ਤੂੰ ਤੇ ਗੱਲਾਂ ਕਰਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ। ਜੀਓ ਪੁੱਤਰਾ, ਓਏ ਕਿੱਥੇ ਖਵਾੜੀ? ਓਏ ਆ ਫੜ ਖਵਾੜੀ। ਓਏ ਤੂੰ ਮੇਰੀਆਂ ਬਾਹਾਂ ਲਾ ਲਾ ਤੇ ਉਹਨੂੰ ਲੱਤਾਂ ਲਾ ਦੇ ਤੇ ਤੌਣ ਮੇਰੀ ਲੱਗ ਉੱਤੇ ਸੁੱਟ ਦਿਓ। ਓਏ ਅੱਬਾ ਜੀ ਕੀ ਕਹਿ ਰਹੇ ਹੋ? ਅਸੀਂ ਕਿਉਂ ਕਰੀਏ ਤੇਰੇ ਹਿੱਸੇ? ਮੇਰੀ ਬੀਵੀ, ਮੇਰੇ ਬੱਚੇ, ਅਸੀਂ ਆ ਤੇਰੇ ਹਿੱਸੇ ਅੱਬਾ। ਅੱਬਾ ਮੈਨੂੰ ਮਾਫ ਕਰ ਦੇ ਯਾਰ, ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਨੂੰ ਕੋਈ ਮਾਲ ਡੰਗਰ, ਕੋਈ ਜਾਇਦਾਦ ਨਹੀਂ ਚਾਹੀਦੀ। ਮੈਨੂੰ ਮੇਰਾ ਅੱਬਾ ਚਾਹੀਦਾ। ਮੈਂ ਤੇਰੀ ਸੇਵਾ ਕਰਾਂਗਾ, ਮੈਂ ਤੇਰੇ ਨਾਲ ਰਵਾਂਗਾ ਅੱਬਾ। ਤੂੰ ਆ ਮੇਰੇ ਨਾਲ, ਮੇਰੇ ਘਰ ਰਹਿਣਾ। ਨਹੀਂ ਅੱਬਾ ਜੀ, ਤੁਸੀਂ ਮੇਰੇ ਨਾਲ ਜਾਓਗੇ। ਮੇਰੇ ਬੱਚੇ, ਮੇਰੀ ਬੇਗਮ, ਅਸੀਂ ਤੁਹਾਡੀ ਸੇਵਾ ਕਰਾਂਗੇ ਅੱਬਾ ਜੀ। ਸਾਡੇ ਬਖਸ਼ਿਸ਼ ਦਾ ਵਸੀਲਾ ਤੇ ਤੁਸੀਂ ਹੋ ਅੱਬਾ ਜੀ। ਅਸੀਂ ਆਪਣੀ ਰਹਿਮਤ ਆਪਣੇ ਤੋਂ ਪਰੇ ਕਿਉਂ ਕਰ ਦਈਏ? ਸਾਨੂੰ ਤੁਸੀਂ ਜੰਮਿਆ, ਪਾਲਿਆ, ਪੋਸਿਆ, ਤੇਰੀ ਗੋਦ 'ਚ ਖੇਡ ਕੇ ਅਸੀਂ ਏਡੇ ਸਾਰੇ ਹੋ ਗਏ ਅੱਬਾ ਜੀ। ਅੱਬਾ ਤੂੰ ਸਾਡੇ ਸਿਰ ਦੇ ਬੂੜ ਦੀ ਠੰਡੀ ਛਾਂ ਆ, ਤੇ ਅਸੀਂ ਇਸ ਛਾਂ ਨੂੰ ਛੱਡ ਕੇ ਦੁਨੀਆ ਦੀ ਸਖਤ ਧੁੱਪ ਨਹੀਂ ਲੈ ਸਕਦੇ ਅੱਬਾ। ਇੱਕ ਵਾਰੀ ਸਾਨੂੰ ਮੌਕਾ ਦੇ ਅੱਬਾ, ਚੱਲ ਘਰ ਸਾਡੇ ਨਾਲ, ਅਸੀਂ ਤੇਰੀ ਸੇਵਾ ਕਰਾਂਗੇ, ਅਸੀਂ ਕਦੇ ਵੀ ਨਹੀਂ ਲੜਾਂਗੇ ਅੱਬਾ। ਨਾਲੇ ਆ ਅੱਬਾ, ਜਿਹੜੀ ਘਰ ਤੂੰ ਉਸ ਟਾਪੂ ਜਿਹਾ ਵਾਹ ਕੇ ਆਇਆ ਨਾ, ਉਹਨੂੰ ਖਤਮ ਕਰ ਦੇ ਅੱਬਾ। ਹਾਂ ਅੱਬਾ, ਲਾਲਾ ਸਹੀ ਕਹਿ ਰਿਹਾ। ਤੇ ਅੱਜ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਲੜਾਂਗੇ। ਸਾਨੂੰ ਮਾਫ ਕਰ ਦੇ ਅੱਬਾ। ਤੈਨੂੰ ਅਸੀਂ ਅੱਜ ਤੋਂ ਬਾਅਦ ਲੜਦੇ ਲੁੜਦੇ ਨਜ਼ਰ ਨਹੀਂ ਆਵਾਂਗੇ, ਘਰ 'ਚ ਹੱਸਦੇ ਖੇਡਦੇ ਨਜ਼ਰ ਆਵਾਂਗੇ। ਅੱਬਾ ਤੂੰ ਸਾਰੇ ਕੰਮ ਛੱਡ ਦੇ ਤੇ ਸਾਡਾ ਇੱਕੋ ਹੀ ਕੰਮ ਕਰਿਆ ਕਰਨਾ। ਉਹ ਕਿਹੜਾ ਕੰਮ ਹੈ ਗੁੜੀਆ ਜਿਹੜਾ ਮੈਂ ਕਰਨਾ? ਅੱਬਾ ਜੀ, ਮੇਰੇ ਭਰਾਵਾਂ ਦੇ ਬੱਚਿਆਂ ਨੂੰ ਖਿਲਾਣਾ ਤੇ ਇਹਨਾਂ ਨੂੰ ਪਿਆਰ ਕਰਿਆ ਕਰਨਾ। ਉਹ ਜੇ ਇਹ ਗੱਲ ਹੈ ਤੇ ਮੈਨੂੰ ਇਹ ਮਨਜ਼ੂਰ ਹੈ। ਉਹ ਮੈਂ ਆਪਣੇ ਪੋਤਰੀਆਂ ਪੁੱਤਰੇ ਆਪ ਖਿਲਾਵਾਂਗਾ ਹਾਂਜੀ ਅੱਬਾ ਤੇ ਜੀ। ਬੜੀਆਂ ਲੁੱਡੀਆਂ ਪਾ ਕੇ ਖਿਲਾਵਾਂਗਾ।